ਕਹਿੰਦੇ ਰੋਟੀ ਛੱਡ ਦਿਓ, ਵੀ ਰੋਟੀ ਛੱਡ ਦਿਓ ਤੇ ਖਾਈਏ ਕੀ? ਉਹ ਤਾਂ ਫਿਰ ਡਾਕਟਰ ਫਿਰ ਪੂਰਾ ਡਾਈਟ ਪਲਾਨ ਦਿੰਦਾ ਨਾ ਵੀ ਆ ਇੰਨਾ ਤੁਸੀਂ ਪ੍ਰੋਟੀਨ, ਪਰ ਬਾਅਦ 'ਚ ਜਿਸ ਤਰ੍ਹਾਂ ਬੰਦੇ ਦੇ ਗੁਰਦੇ ਖਰਾਬ ਹੁੰਦੇ, ਜ਼ਮੀਨ ਦੇ ਗੁਰਦੇ ਖਰਾਬ ਹੋ ਜਾਂਦੇ ਆ ਹੈ, ਤੇ ਇਹ ਪੈਦਾਵਾਰ ਘਟ ਜਾਂਦੀ ਆ। ਜੇ ਗੱਲ ਕਰੀਏ ਨਾ ਵੀ ਧਰਤੀ ਦੇ ਉੱਤੇ ਜਾਨਦਾਰਾਂ ਦੀਆਂ ਕਿੰਨੀਆਂ ਕਿਸਮਾਂ ਹੈਗੀਆਂ, ਤੇ ਅਸੀਂ ਸਿਰਫ ਤਿੰਨਾਂ ਤੋਂ ਵਾਕਿਫ ਹਾਂ। ਅਸੀਂ ਤਿੰਨਾਂ ਬਾਰੇ ਹੀ ਜਾਣਦੇ ਹਾਂ, ਜਿਨ੍ਹਾਂ ਦੇ ਵਿੱਚ ਇਨਸਾਨ ਜਿਹੜਾ ਅਸੀਂ ਉਹਨੂੰ ਪਹਿਲੇ ਨੰਬਰ ਤੇ, ਫਿਰ ਜਾਨਵਰ, ਤੇ ਤੀਜੇ ਹੈਗੇ ਆ ਦਰਖਤ। ਤੇ ਪਰ ਜਿਹੜੀ ਸ਼ੈ ਇਹਨਾਂ ਤਿੰਨਾਂ ਨੂੰ ਹੀ, ਜਿਹੜੀ ਜਾਨਦਾਰ ਚੀਜ਼ ਇਹਨਾਂ ਤਿੰਨਾਂ ਨੂੰ ਪਾਲਦੀ ਆ, ਇਹਨਾਂ ਤਿੰਨਾਂ ਨੂੰ ਰਿਜ਼ਕ ਦਿੰਦੀ ਆ ਨਾ, ਉਹਦੇ ਬਾਰੇ 'ਚ ਅਸੀਂ ਨਾ ਜਾਣਦੇ ਹਾਂ, ਨਾ ਅਸੀਂ ਉਹਦੇ ਬਾਰੇ 'ਚ ਗੱਲ ਕਰਦੇ ਹਾਂ। ਉਂਝ ਤਾਂ ਅਸੀਂ ਕਹਿੰਦੇ ਹਾਂ ਕਿ ਧਰਤੀ ਮਾਂ ਆ, ਪਰ ਉਹਦੇ ਬਾਰੇ 'ਚ ਉਹ ਮਾਂ ਹੁੰਦਿਆਂ ਹੋਇਆਂ, ਸਾਨੂੰ ਇੰਨਾ ਰਿਜ਼ਕ ਦਿੰਦਿਆਂ ਹੋਇਆਂ ਵੀ, ਲੇਕਿਨ ਨਾ ਅਸੀਂ ਉਹਨੂੰ ਜਾਨਦਾਰ ਦੇ ਵਿੱਚ ਗਿਣਦੇ ਹਾਂ ਤੇ ਨਾ ਅਸੀਂ ਉਹਦਾ ਖਿਆਲ ਰੱਖਦੇ ਹਾਂ। ਅਸੀਂ ਤੁਸੀਂ ਇਹ ਦੇਖੋ ਕਿ ਉਹਦੇ ਕੋਲੋਂ ਰਿਜ਼ਕ ਲੈਂਦੇ ਆ, ਇੰਨਾ ਕੁਛ ਧਰਤੀ ਦੇ ਵਿੱਚੋਂ ਹਰ ਜਾਨਦਾਰ ਵਾਸਤੇ ਨਿਕਲਦਾ ਆ, ਪਰ ਅਸੀਂ ਉਸ ਧਰਤੀ ਮਾਂ ਵਾਸਤੇ ਕੀ ਕਰਦੇ ਹਾਂ? ਉਹਦੇ ਕੋਲੋਂ ਖੁਰਾਕ ਜੋ ਲੈਣੀ ਆ, ਉਹਨੂੰ ਵੀ ਤਾਂ ਖੁਰਾਕ ਚਾਹੀਦੀ ਆ। ਉਹਨੂੰ ਅਸੀਂ ਕਿਹੜੀ ਖੁਰਾਕ ਦਿੰਦੇ ਆ? ਉਹਨੂੰ ਅਸੀਂ ਕੀ ਦੇ ਰਹੇ ਹਾਂ? ਇੰਜ ਲੱਗਦਾ ਕਿ ਅਗਰ ਹਾਲ ਇਦਾਂ ਹੀ ਰਿਹਾ ਵੀ ਜਿਹੜੇ ਜਿਹੜੇ ਜ਼ਹਿਰ ਅਸੀਂ ਆਪਣੀ ਇਸ ਧਰਤੀ ਮਾਂ ਜ਼ਮੀਨ ਦੇ ਵਿੱਚ ਪਾ ਰਹੇ ਹਾਂ ਨਾ, ਤੇ ਜ਼ਿਆਦਾ ਤੋਂ ਜ਼ਿਆਦਾ 40 50 ਜਾਂ 100 ਸਾਲ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਜੂਗੀ। ਹਰ ਪਾਸੇ ਜਿਹੜਾ ਨਾ ਇਹਦਾ ਖਾਤਮਾ ਹੋ ਜੂਗਾ। ਇਹ ਕਿੱਥੋਂ ਖਿਲਾਊਗੀ ਜਦੋਂ ਅਸੀਂ ਇਹ ਜ਼ਹਿਰ ਖਾਊਗੀ? ਇਹ ਸਾਨੂੰ ਕੀ ਦਊਗੀ? ਤੇ ਇਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। ਇਹ ਵੀਡੀਓ ਖਾਸ ਤੌਰ ਤੇ ਕਿਸਾਨਾਂ ਬਾਰੇ ਆ, ਤੇ ਵੀਡੀਓ ਨੂੰ ਗੌਰ ਨਾਲ ਦੇਖਿਓ ਤੇ ਸੁਣਿਓ। ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਵੇਖਣ ਵਾਲੇ ਵੀਰਾਂ ਨੂੰ ਅਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਦੇ ਸੰਗੀਆਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ। ਰਾਣਾ ਸਾਹਿਬ, ਇਹ ਜਿਹੜੀ ਮੈਂ ਗੱਲ ਕੀਤੀ ਆ ਜ਼ਮੀਨ ਦੇ ਬਾਰੇ 'ਚ, ਅਸੀਂ ਤਿੰਨ ਜਾਨਦਾਰਾਂ ਤੋਂ ਵਾਕਿਫ ਹੈਗੇ ਆ, ਚੌਥੇ ਦੇ ਬਾਰੇ ਸਾਨੂੰ ਕੋਈ ਨਹੀਂ ਦੱਸਦਾ, ਤੇ ਅਸੀਂ ਇਹਦੇ 'ਚੋਂ ਖੇਤੀ ਵੀ ਲੈ ਰਹੇ ਹਾਂ ਤੇ ਖਲਾ ਅਸੀਂ ਇਹਨੂੰ ਜ਼ਹਿਰ ਰਹੇ ਹਾਂ। ਤੁਹਾਡਾ ਇਹਦੇ ਬਾਰੇ 'ਚ ਕੀ? ਦੇਖੋ ਜੀ, ਜਿਹੜੀ ਹੈ ਨਾ, ਅਸੀਂ ਕਹਿੰਦੇ ਆ ਧਰਤੀ ਮਾਤਾ, ਧਰਤੀ ਮਾਂ ਹੈ, ਤੇ ਅਸੀਂ ਇਹਦਾ ਯਾਨੀ ਕਿ ਦੁੱਧ ਪੀ ਰਹੇ ਆ, ਤੇ ਇਹਨੂੰ ਖੁਰਾਕ ਬਿਲਕੁਲ ਨਹੀਂ ਦੇ ਰਹੇ। ਖੁਰਾਕ ਦੀ ਜਗ੍ਹਾ ਤੇ ਅਸੀਂ ਇਹਨੂੰ ਪਾਉਣਾ ਸ਼ੁਰੂ ਕੀਤਾ ਹੈ ਜ਼ਹਿਰ। ਅੱਛਾ, ਜਿਸ ਤਰ੍ਹਾਂ ਕਿਸੇ ਮਰੀਜ਼ ਨੂੰ ਨਾ ਸਟੀਰਾਇਡ ਦਿੱਤੇ ਜਾਂਦੇ ਆ ਨਾ, ਜਦੋਂ ਵਕਤੀ ਤੌਰ ਤੇ ਅਫਾਕਾ ਹੁੰਦਾ ਵਾ, ਬਾਅਦ ਚ ਬੰਦੇ ਦੇ ਨਾ ਗੁਰਦੇ ਗਰਦਿਆਂ ਦੇ ਬਹੁਤ ਸਾਰੇ ਭੈੜੇ ਅਸਰਾਤ ਹੁੰਦੇ ਆ। ਹਾਂਜੀ, ਵਕਤੀ ਤੌਰ ਤੇ ਦਰਦ ਤਾਂ ਬੰਦ ਹੋ ਜਾਂਦਾ। ਇਸ ਤਰ੍ਹਾਂ ਹੀ ਆ ਜਿਹੜੀਆਂ ਕੀਮਿਆਈ ਖਾਦਾਂ ਵਾ ਨਾ, ਇਹ ਜਿਹੜੀਆਂ ਵਾ ਵਕਤੀ ਤੌਰ ਤੇ ਪੈਦਾਵਾਰ ਤਾਂ ਵਧਾ ਦਿੰਦੀਆਂ, ਪਰ ਬਾਅਦ ਚ ਜਿਸ ਤਰ੍ਹਾਂ ਬੰਦੇ ਦੇ ਗੁਰਦੇ ਖਰਾਬ ਹੁੰਦੇ, ਜ਼ਮੀਨ ਦੇ ਗੁਰਦੇ ਖਰਾਬ ਹੋ ਜਾਂਦੇ ਆ ਹੈ, ਤੇ ਇਹ ਪੈਦਾਵਾਰ ਘਟ ਜਾਂਦੀ ਆ। ਤੇ ਇਹਦੀ ਹੁਣ ਬਹੁਤ, ਕਿਉਂਕਿ ਸਾਡੇ ਤਾਂ ਥੋੜੀ ਇੰਡੀਆ 'ਚ ਬਹੁਤ ਜ਼ਿਆਦਾ ਖਾਦ ਇਸਤੇਮਾਲ ਹੋਈ ਆ, ਔਰ ਉੱਥੇ ਇਹ ਬਹੁਤ ਸਾਰੇ ਅਸਰਾਤ ਜਿਹੜੇ ਆ ਨਾ ਆਉਣੇ ਸ਼ੁਰੂ ਹੋ ਗਏ ਆ ਕਿ ਜ਼ਮੀਨਾਂ ਦੇ ਕਈ ਜਗ੍ਹਾ ਤੇ ਜ਼ਮੀਨਾਂ ਦੀ ਬਹੁਤ ਪੈਦਾਵਾਰ ਘਟ ਗਈ। ਉਹ ਖਾਦ ਬਹੁਤ ਜ਼ਿਆਦਾ, ਜਿੱਥੇ ਇੱਕ ਬੋਰੀ ਪਾਉਂਦੇ ਸੀ ਹੁਣ ਉੱਥੇ 3 ਬੋਰੀ ਪਾਉਂਦੇ ਆ ਉਨੀ ਪੈਦਾਵਾਰ ਲੈਣ ਲਈ। ਤੇ ਉੱਥੇ ਹੁਣ ਜਦੋਂ ਇਹ ਮਸਲਾ ਇੱਥੇ ਤੱਕ ਪਹੁੰਚਿਆ, ਉੱਥੇ ਇਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਕੋਈ ਹੋਰ ਜਿਹੜਾ ਵਾ ਨਾ ਤਰੀਕਾ ਸੋਚਣਾ ਚਾਹੀਦਾ ਵਾ, ਕਿਉਂਕਿ ਕਹਿੰਦੇ ਜਦੋਂ ਮਸਲਾ ਹੁੰਦਾ ਫਿਰ ਉਸ ਮਸਲੇ ਦਾ ਹੱਲ ਸੋਚਿਆ ਜਾਂਦਾ। ਤੇ ਸਾਡੇ ਹਲੇ ਪਾਕਿਸਤਾਨ ਵਿੱਚ ਤੇ ਇਸ ਮਸਲੇ ਤੇ ਗੱਲ ਹੀ ਨਹੀਂ ਹੁੰਦੀ ਹੈ, ਕਿਉਂਕਿ ਜਿਹੜੇ ਵੱਡੇ ਚੈਨਲ ਵਗੈਰਾ ਵਾ ਨਾ, ਉਹਨਾਂ ਤੇ ਤਾਂ ਗੱਲ ਹੋਣੀ ਨਹੀਂ, ਕਿਉਂਕਿ ਅਸਲ 'ਚ 2-3 ਮਾਫੀਆ ਹੈ। ਖਾਦ ਦਾ ਮਾਫੀਆ ਵਾ, ਪੈਸਟੀਸਾਈਡ ਦਾ ਮਾਫੀਆ ਵਾ, ਬੀਜ ਦਾ ਮਾਫੀਆ ਵਾ, ਇੰਟਰਨੈਸ਼ਨਲ ਮਾਫੀਆ ਵਾ ਹੈ। ਉਹਦੇ 'ਚ ਕੋਈ ਨੱਥੂ ਖੈਰੇ ਲੋਕ ਤਾਂ ਹੈ ਨਹੀਂ। ਉਹ ਗੱਲ ਹੀ ਨਹੀਂ। ਉਹ ਇਸ਼ਤਿਹਾਰ ਦੇਣਾ ਬੰਦ ਕਰ ਦੇਣਗੇ ਉਹਨਾਂ ਚੈਨਲਾਂ ਨੂੰ, ਉਹਨਾਂ ਦੀ ਰੋਜੀ ਰੋਟੀ ਬੰਦ, ਉਹਨਾਂ ਦੀ ਰੋਜੀ ਰੋਟੀ। ਉਹ ਇਸ ਕਰਕੇ ਉਹ ਕਦੇ ਗੱਲ ਨਹੀਂ ਕਰਨਗੇ ਇਸ ਸ਼ੈ ਦੀ। ਇਹ ਤਾਂ ਜਿਸ ਤਰ੍ਹਾਂ ਅਸੀਂ ਆਪਣੀ ਯਾਨੀ ਕਿ ਬੈਠ ਕੇ ਜੀ ਗਏ ਜਿਹੜਾ ਨਾ ਗੱਲ ਕਰ ਸਕਦੇ ਹਾਂ, ਹੋਰ YouTube ਤੇ ਜਿਹੜਾ ਬੰਦੇ ਵੀ ਯਾਰ ਇਹਦੇ ਆ ਨੁਕਸਾਨ ਆ, ਇਹਨਾਂ ਤੋਂ ਬਚੋ, ਤੇ ਇਹ ਯਾਨੀ ਕਿ ਜ਼ਮੀਨ ਦਾ ਜਿਹੜਾ ਵਾ ਨਾ ਰੌਲਾ ਵਾ। ਮਤਲਬ ਇਹ ਰਾਣਾ ਸਾਹਿਬ ਦਾ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਕਿ ਸਾਨੂੰ ਜਿਹੜਾ ਨਾ ਸਾਡੀ ਪੁਰਾਣੀ ਖੇਤੀ, ਜਿਹੜੀ ਦੇਸੀ ਖੇਤੀ, ਉਹਦੇ ਵੱਲ ਵਾਪਸ ਆਉਣਾ ਚਾਹੀਦਾ। ਹਾਂਜੀ, ਸਾਨੂੰ ਇਹ ਜ਼ਹਿਰਾਂ ਤੋਂ, ਸਾਨੂੰ ਇਹ ਜ਼ਿਆਦਾ ਨਹੀਂ, ਹੌਲੀ ਹੌਲੀ ਕਰਕੇ ਇਹਦੇ ਤੋਂ ਜਾਨ ਛਡਾਓ। ਰਾਣਾ ਸਾਹਿਬ, ਤੁਸੀਂ ਇਹ ਜਿਹੜੀ ਦੇਸੀ ਖੇਤੀ ਦੀ ਆਪਾਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਉਦਣ ਗੱਲ ਸੀਗੀ ਐਵੇਂ ਤਾਰਫ ਜਿਹਾ ਸੀ ਥੋੜਾ ਜਿਹਾ। ਹੁਣ ਵੀ ਅੱਜ ਵੀ ਅਸੀਂ ਗੱਲ ਇਹ ਤਾਰਫੀ ਵੀਡੀਓ ਹੀ ਹੈਗੀ ਆ ਅੱਜ ਦੀ, ਜ਼ਰਾ ਤਫਸੀਲ ਨਾਲ। ਇਹ ਥੋੜੀ ਜੀ ਅੱਗੇ ਦੀ ਵੀਡੀਓ ਨਾਲੋਂ ਤਫਸੀਲੀ ਵੀਡੀਓ ਹੈ। ਅਸਲ ਦੇ ਵਿੱਚ ਸਾਡੇ ਇੱਕ ਵੀਰ ਹੈਗੇ ਆ ਚੜ੍ਹਦੇ ਪੰਜਾਬ ਤੋਂ, ਜੇ ਸਿੰਘ ਨਾਗਰਾ ਸਾਹਿਬ, ਉਹਨਾਂ ਨਾਲ ਸਾਡੀ ਜਿਹੜੀ ਆ ਇਸ ਉੱਤੇ ਜਿਹੜੀ ਆ ਗੱਲਬਾਤ ਜਿਹੜੀ ਆ ਚੱਲਦੀ ਪਈ ਆ।
ਸਾਡੀ ਅਸੀਂ ਆਰਗੈਨਿਕ ਖੇਤੀ ਆ ਜਿਹੜੀ ਦੇਸੀ ਖੇਤੀ ਆ, ਇਹਦੇ ਉੱਤੇ ਸਾਡੀ ਵਾਹਵਾ ਸਾਰੀ ਉਹਨਾਂ ਨਾਲ ਚਰਚਾ ਹੋ ਗਈ ਹੋਈ ਆ ਤੇ ਉਹਨਾਂ ਨਾਲ ਅਸੀਂ ਇੱਕ ਵੀਡੀਓ ਦੇ ਵਿੱਚ ਬਹਿ ਕੇ ਗੱਲ ਵੀ ਕਰਾਂਗੇ ਤੇ ਉਹ ਸਾਰਾ ਕੁਝ ਵੀ ਤੁਹਾਡੇ ਤੱਕ ਗੱਲਬਾਤ ਪਹੁੰਚਾਵਾਂਗੇ ਸਾਰੀ। ਲੇਕਿਨ ਅੱਜ ਇਹ ਵੀਡੀਓ ਆਰਗੈਨਿਕ ਖੇਤੀ ਦਾ ਤੁਸੀਂ ਇਹਨੂੰ ਮੁੱਢ ਸਮਝ ਲਓ ਵੀ ਅੱਜ ਅਸੀਂ ਜਿਹੜਾ ਪਲੇ ਲਿਸਟ ਦੇ ਵਿੱਚ ਸਾਡਾ ਆਰਗੈਨਿਕ ਖੇਤੀ ਦਾ ਖਾਤਾ ਨਾ, ਉਹਦੇ ਵਿੱਚ ਇੱਕ ਵੀਡੀਓ ਦਾ ਹੋਰ ਵਾਧਾ ਸਮਝ ਲਓ। ਹਾਂਜੀ ਰਾਣਾ ਸਾਹਿਬ। ਬਿਲਕੁਲ ਰਾਣਾ ਸਾਹਿਬ, ਅਗਰ ਅਸੀਂ ਕਿਸਾਨ ਸਾਡਾ ਆਰਗੈਨਿਕ ਖੇਤੀ ਵੱਲੇ ਆਂਦਾ, ਫਿਰ ਦੇਸੀ ਖੇਤੀ ਵੱਲੇ, ਹਾਂਜੀ, ਫਿਰ ਉਹਨੇ ਗਾਡੀ ਕਰ ਲਈ, ਬੀਜ ਦੀ ਬਚਤ ਹੋ ਗਈ, ਉਹਦੀ ਥੋੜਾ ਬੀਜ ਆ, ਘਰ ਦਾ ਬੀਜ ਆ ਪੈ ਗਿਆ। ਹੁਣ ਉਹਨੂੰ ਪਾਲਣ ਵਾਸਤੇ ਜਿਹੜੀ ਸ਼ੈਵਾਂ ਚਾਹੀਦੀਆਂ ਵੀ ਉਹ ਜ਼ਮੀਨ ਵੀ ਸਾਡੀ ਉਹਦੇ ਚ ਉਹ ਹੋਵੇ, ਉਹ ਕੀ ਆ? ਅੱਛਾ, ਤੁਹਾਡੇ ਸਵਾਲ ਦਾ ਮੈਂ ਜਵਾਬ ਦਿਆਂਗਾ, ਲੇਕਿਨ ਮੈਂ ਪਹਿਲੇ ਥੋੜੀ ਜਿਹੀ ਨੇ ਇੱਕ ਗੱਲ ਕਰਦੇ ਆ ਕਿ ਆਰਗੈਨਿਕ ਖੇਤੀ ਆ ਨਾ ਜਿਹੜੀ, ਉਹ ਹੈਗੀ ਆ ਕਿ ਤੁਸੀਂ ਆਪਣੀ ਫਸਲਾਂ ਜਿਹੜੀਆਂ ਵਾ ਦੇਸੀ ਤਰੀਕੇ ਨਾਲ ਪੈਦਾ ਕਰਨੀਆਂ ਵਾ, ਆਪਣੇ ਡੰਗਰ ਦੇਸੀ ਤਰੀਕੇ ਨਾਲ ਪਾਲਣੇ ਆ, ਉੱਥੋਂ ਵੀ ਕੈਮੀਕਲ ਨੂੰ ਜਿਹੜਾ ਵਾ ਨਾ ਭਾਗ ਕਰਨਾ, ਤੇ ਆਪਣੀ ਜਿਹੜੀ ਧਰਤੀ ਆ ਨਾ ਉਹਦੀ ਸਿਹਤ ਦਾ ਖਿਆਲ ਰੱਖਣਾ ਵਾ। ਇਹ ਤਿੰਨੇ ਚਾਰੇ ਜਿਹੜੇ ਆ ਸ਼ੈਵਾਂ ਸ਼ਾਮਲ ਹੋਣਗੀਆਂ ਤੇ ਫੇਰ ਹੀ ਯਾਨੀ ਕਿ ਜਿਹੜਾ ਵਾ ਨਾ ਚੱਲੇ। ਜੇ ਅਸੀਂ ਕਿਸੇ ਇੱਕ ਸ਼ੋਬੇ ਨੂੰ ਫੜ ਲਈਏ, ਦੂਸਰੇ ਨੂੰ ਤੇ ਅਮਲ ਨਾ ਕਰੀਏ, ਫਿਰ ਉਹਦਾ ਐਡਾ ਫਾਇਦਾ ਕੋਈ ਨਹੀਂ ਹੋਣਾ। ਤੇ ਹੁਣ ਤੁਸੀਂ ਕਹਿ ਰਹੇ ਆ ਕਿ ਵੀ ਤੁਸੀਂ ਕਹਿੰਦੇ ਆ ਵੀ ਇਹ ਖਾਦਾਂ ਨਾ ਇਸਤੇਮਾਲ ਕਰੀਏ ਤੇ ਕਰੀਏ, ਕਹਿੰਦੇ ਰੋਟੀ ਛੱਡ ਦਿਓ, ਵੀ ਰੋਟੀ ਛੱਡ ਦਿਓ ਤੇ ਖਾਈਏ ਕੀ? ਉਹ ਤਾਂ ਫਿਰ ਡਾਕਟਰ ਫਿਰ ਪੂਰਾ ਡਾਈਟ ਪਲਾਨ ਦਿੰਦਾ ਨਾ ਵੀ ਇਹ ਇੰਨਾ ਤੁਸੀਂ ਪ੍ਰੋਟੀਨ ਖਾਣੀ ਆ ਤੇ ਇੰਨੇ ਫਰੂਟ ਖਾਣਾ ਵਾ ਤੇ ਇੰਨਾ, ਫਿਰ ਉਹ ਤੋਂ ਰੋਟੀ ਤੋਂ ਬਗੈਰ ਜਿਹੜਾ ਵਾ ਨਾ ਗੁਜ਼ਾਰਾ ਚੱਲਦਾ ਵਾ। ਇਹ ਇਸ ਤਰ੍ਹਾਂ ਹੀ ਹੈ ਕਿ ਇਸ ਤੋਂ ਬਾਅਦ ਇਹ ਹੈ ਕਿ ਜਿਹੜੇ ਗੋਬਰ ਦੀ ਖਾਦ ਆ ਨਾ ਉਹ ਇਸਤੇਮਾਲ ਕਰੋ। ਉਸ ਦੇ ਬਹੁਤ ਸਾਰੇ ਯਾਨੀ ਕਿ ਜਿਹੜੇ ਇਹਨਾਂ ਤਰੀਕੇਕਾਰ ਹੈ ਆ। ਇੱਕ ਤਾਂ ਇਹ ਹੈ ਕਿ ਤੁਸੀਂ ਟਿਊਬਵੈੱਲ ਦੇ ਪਾਣੀ ਨਾਲ ਰਲਾ ਕੇ ਦਿੰਦੇ ਆ, ਫਿਰ ਇੱਕ ਉਹਦੇ 'ਚ ਹੈ ਕਿ ਤੁਸੀਂ ਉਹ ਕੰਪੋਸਟ ਉਸ ਦਾ ਜਿਹੜਾ ਵਾ ਨਾ ਬਣਾਉਂਦੇ ਆ, ਦੂਸਰੇ ਸੁੱਕੇ ਤੇ ਗਿੱਲੇ ਤੇ ਗੋਬਰ ਦੇ ਨਾਲ ਉਹਦੇ ਫਸਲਾਂ ਸ਼ਾਮਲ ਕਰਦੇ ਆ। ਉਹਦਾ 4x4 ਦਾ ਉਹਦੇ 'ਤੇ ਡਿਟੇਲ ਨਾਲ ਗੱਲ ਕਰਾਂਗੇ ਕਿ ਉਹ ਬੈੱਡ ਕਿਸ ਤਰ੍ਹਾਂ ਬਣਦੇ ਆ ਉਸ ਚੀਜ਼ ਦੇ। ਗੰਡੋਇਆਂ ਵਾਲੀ ਖਾਦ ਵੀ ਹੈਗੀ, ਫਿਰ ਵਰਮੀ ਕੰਪੋਸਟ ਗੰਡੋਇਆਂ ਵਾਲੀ ਖਾਦ ਹੈ ਆ। ਤੇ ਫਿਰ ਇੱਕ ਹੋਰ ਜਿਹੜੀ ਚੀਜ਼ ਆ ਨਾ ਉਹ ਹੈ ਕਿ ਇੱਕ ਤੁਸੀਂ ਬਣਾਉਂਦੇ ਆ ਜਿਹਦੇ 'ਚੋਂ ਤੁਸੀਂ ਪਿਸ਼ਾਬ, ਗੋਬਰ ਤੇ ਗੁੜ ਤੇ ਆਟਾ, ਉਹਨੂੰ ਕੋਈ 15-20 ਦਿਨ ਲਈ ਪਾ ਕੇ ਰੱਖਦੇ ਆ। ਫਿਰ ਉਹਦੇ ਯਾਨੀ ਕਿ ਉਹ ਤਰੀਕੇ ਤਾਂ ਅਸੀਂ ਵੀਡੀਓ ਦੇ ਵਿੱਚ ਸਾਰੇ ਦੱਸਾਂਗੇ ਜਦੋਂ ਅਸੀਂ ਹੁਣ ਇਹ ਲੜੀ ਫੜ ਜੂ ਲਈ ਆ। ਫਿਰ ਇਹਦੇ ਨਾਲ ਇਹ ਹੋਏਗਾ ਨਾ, ਫਿਰ ਸਾਨੂੰ ਟਰਾਲੀਆਂ ਦੇ ਹਿਸਾਬ ਨਾਲ ਗੋਬਰ ਦੀ ਲੋੜ ਨਹੀਂ ਹੋਏਗੀ। ਜਦੋਂ ਅਸੀਂ ਉਹਨੂੰ ਗੋਬਰ ਨੂੰ ਕਿਸੇ ਹਿਸਾਬ ਸਿਰ ਇਸਤੇਮਾਲ ਕਰਾਂਗੇ ਨਾ, ਤੇ ਫਿਰ ਉਹ ਗੋਬਰ ਜਿਹੜਾ ਵਾ ਨਾ ਥੋੜਾ ਇੱਕ ਡੰਗਰ ਇੱਕ ਕਿੱਲੇ ਲਈ ਯਾਨੀ ਕਿ ਜਿਹੜਾ ਵਾ ਨਾ ਇੱਕ ਕਿਸਮ ਦਾ ਕਾਫੀ ਹੋਏਗਾ। ਵੀ ਅਗਰ ਤੁਹਾਡੇ ਕੋਲ 10 ਕਿੱਲੇ ਆ ਤੇ 10 ਡੰਗਰ ਤੁਹਾਡੇ ਨਾਲ ਉਹਨੂੰ ਉਹ ਦੇਣਗੇ। ਇਹ ਤਾਂ ਯਾਨੀ ਕਿ ਹੋਏਗਾ ਸਾਡਾ ਖਾਦਾਂ ਦਾ ਸਿਲਸਿਲਾ। ਫਿਰ ਜਿਸ ਤਰ੍ਹਾਂ ਪੈਸਟੀਸਾਈਡ ਆ, ਉਹਦੀ ਜਗ੍ਹਾ ਤੇ ਵੀ ਬਹੁਤ ਸਾਰੀਆਂ ਸ਼ੈਵਾਂ ਜਿਹੜੀਆਂ ਵਾ ਨਾ ਹੈ। ਦੇਖੋ ਸਾਡੇ ਪਹਿਲੇ ਪੁਰਾਣੇ ਦੇਸੀ ਟੋਟਕਿਆਂ ਦੇਖੋ ਨਾ, ਤੁਸੀਂ ਕੀ ਕਰਦੇ, ਗੂਗਲ ਦੀ ਤੇ ਜਵੈਣ ਦੀ ਧੂਣੀ ਦਿੰਦੇ ਵੀ ਆ ਕੀੜੇ ਮਕੌੜੇ ਨਾਲ। ਫਿਰ ਤਾਰੇ ਮੀਰੇ ਦਾ ਜਿਹੜਾ ਕੌੜਾ ਤੇਲ ਹੁੰਦਾ ਵਾ ਉਹਦੇ ਤੋਂ ਬਹੁਤ ਸਾਰੀਆਂ ਸ਼ੈਵਾਂ ਦੌੜਦੀਆਂ ਵਾ। ਨਿੰਬ ਜਿਹੜੀ ਬਹੁਤ ਅੱਛੀ ਯਾਨੀ ਕਿ ਜਿਹੜਾ ਵਾ ਨਾ ਹੈ, ਨਿੰਬ ਇਨਸੈਕਟ ਨੂੰ ਵੀ ਮਾਰਦੀ ਆ, ਐਂਟੀ ਫੰਗਲ ਵੀ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਯਾਨੀ ਕਿ ਬਹੁਤ ਸਾਰੀਆਂ ਸ਼ੈਵਾਂ ਜਿਹੜੀਆਂ ਵਾ ਨਾ ਹੈ ਆ, ਜਿਨ੍ਹਾਂ ਨਾਲ ਤੁਸੀਂ ਇਨਸੈਕਟ ਵੀ ਮਾਰ ਸਕਦੇ ਆ। ਉਹਨਾਂ ਨਾਲ ਤੁਸੀਂ ਉਹਨਾਂ ਨੂੰ ਬਤੌਰ ਫੰਜੀਸਾਈਡ ਵੀ ਇਸਤੇਮਾਲ ਕਰ ਸਕਦੇ ਆ। ਉਹ ਸਪਰੇਅ ਦੇ ਤਰੀਕੇ ਨਾਲ ਇਸਤੇਮਾਲ ਹੋਣਗੀਆਂ। ਤੇ ਉਹ ਕਿਉਂਕਿ ਜਦੋਂ ਅਸੀਂ ਪਹਿਲੇ ਉਹਦੇ 'ਚ ਇਹ ਹੈ ਕਿ ਅਸੀਂ ਦਰਜਾ ਬਦਰਜਾ, ਅਸੀਂ ਇਹ ਨਹੀਂ ਕਹਿੰਦੇ ਸਾਰੇ ਤੇ, ਤੁਸੀਂ 2 ਕਨਾਲ ਤੇ ਸ਼ੁਰੂ ਕਰੋ। ਹਾਂਜੀ, ਕਨਾਲ ਤੇ ਸ਼ੁਰੂ ਕਰੋ। ਮੈਂ ਤਾਂ ਕਹਿੰਦਾ ਇੱਕ ਖੇਲ ਤੇ ਸ਼ੁਰੂ ਕਰੋ। ਹਾਂ, ਇੱਕ ਖੇਲ ਤੇ ਸ਼ੁਰੂ ਕਰੋ। ਤੁਸੀਂ ਕਮ ਸੇ ਕਮ ਆਪਣੇ ਘਰ ਵਾਸਤੇ ਇੱਕ ਖੇਲ ਤੇ ਪਹਿਲਾ ਕਰਨਾ ਤਾਂ ਸਾਨੂੰ ਸਾਰਿਆਂ ਵਾਸਤੇ ਹੀ ਚਾਹੀਦਾ ਨਾ। ਦੇਖੋ ਜੀ, ਸਿਹਤ ਤਾਂ ਜੇ ਸਾਨੂੰ ਜਿੱਦਾਂ ਦੀ ਸਾਨੂੰ ਆਪਣੀ ਅਜ਼ੀਜ਼ ਹੈਗੀ ਆ, ਜਿੱਦਾਂ ਦੀ ਸਾਨੂੰ ਪਿਆਰੀ ਆ, ਇਦਾਂ ਹੀ ਸਾਨੂੰ ਦੂਜਿਆਂ ਦੀ ਵੀ ਪਿਆਰੀ ਹੋਣੀ ਚਾਹੀਦੀ ਆ। ਲੇਕਿਨ ਸਾਡੇ 'ਚੋਂ ਇਹ ਸੋਚ ਜਿਹੜੀ ਆ ਨਾ, ਇਹ ਖਤਮ ਹੋ ਚੁੱਕੀ ਆ। ਅਸੀਂ ਹੁਣ ਪਿਛਲੇ ਸਾਲ ਨਾ 2 ਚੀਜ਼ਾਂ ਤੇ ਇਹ ਕੀਤਾ ਸੀ, ਉਹਨਾਂ ਨੂੰ ਖਾਦ ਬਿਲਕੁਲ ਨਹੀਂ ਪਾਈ। ਇੱਕ ਤਾਂ ਲਸਣ ਜਿਹੜਾ ਵਾ ਉਹਨੂੰ ਰਾਖ ਹੀ ਅਸੀਂ ਪਾਉਂਦੇ ਰਹੇ। ਹਾਂ, ਰਾਖ ਬੜੀ ਹੈ। ਹਾਂ, ਰਾਖ ਬਹੁਤ ਯਾਨੀ ਕਿ ਜਿਹੜਾ ਵਾ ਨਾ ਹੈ। ਤੇ ਇੱਕ ਨਾ ਆ ਤੁਖ ਮਲੰਗਾ ਜਿਹੜਾ ਵਾ ਨਾ, ਇਹਨਾਂ ਤੇ ਵੀ ਬਲਕਿ ਗੱਲ ਹੋਏਗੀ ਕਿ ਕਾਫੀ ਫਸਲਾਂ ਵਾ ਜਿਹੜੀਆਂ 40-40, 50-50 ਹਜ਼ਾਰ ਰੁਪਏ ਮਣ ਵਿਕਦੀਆਂ ਵਾ, ਪਰ ਉਹਨਾਂ ਦੀ ਬੜੀ ਅੱਛੀ ਲੋਕ ਵੈਸੇ ਹਾਂ ਤੁਖ ਮਲੰਗਾ ਅਸੀਂ ਲਾਇਆ ਸੀ। ਉਹ ਬੜੀ ਅੱਛੀ ਉਹਦੀ ਪੈਦਾਵਾਰ ਜਿਹੜਾ ਵਾ ਨਾ, ਉਹਦਾ ਵੀ ਪੋਟੈਂਸ਼ੀਅਲ ਜਿਹੜਾ ਵਾ ਨਾ 5-7 ਲੱਖ ਤੋਂ ਉੱਪਰ ਹੀ
ਬਣਦਾ ਵਾ। ਉਹਦੇ 'ਚ ਵੀ ਅਸੀਂ ਕੋਈ ਯਾਨੀ ਕਿ ਜਿਹੜਾ ਵਾ ਨਾ ਖਾਦ ਖੂਦ ਨਹੀਂ ਪਾਈ, ਇਹੀ ਗੋਬਰ ਦੀ ਰੂੜੀ ਜਿਹੜੀ ਹੈ ਨਾ ਪਾਈ ਸੀ। ਪਿਆਜ਼ਾਂ 'ਚ ਵੀ ਅਸੀਂ ਇਹੀ ਕੀਤਾ, ਉਹਨਾਂ ਦੀ ਬੜੀ ਅੱਛੀ ਪੈਦਾਵਾਰ ਜਿਹੜਾ ਵਾ ਨਾ ਰਹੀ ਆ। ਅਸੀਂ ਜੀ ਜਿਹੜੀ ਖਾਦਾਂ ਜਿਹੜੀਆਂ ਇਹਨਾਂ ਨੂੰ DAP ਦੀ ਜਗ੍ਹਾ ਤੇ ਆਰਗੈਨਿਕ ਜਿਹੜੀ ਦੇਸੀ ਖੇਤੀ ਵਾਸਤੇ ਆ, ਉਹ ਵੀ ਤੁਹਾਨੂੰ ਅਸੀਂ ਤਫਸੀਲ ਨਾਲ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ। ਅਸੀਂ ਇੱਕ ਖਾਨਾ ਆਰਗੈਨਿਕ ਖੇਤੀ ਦੇਸੀ ਖੇਤੀ ਦਾ ਪਲੇਲਿਸਟ ਦੇ ਵਿੱਚ ਬਣਾ ਦਿੱਤਾ, ਇਹਦੇ ਉੱਤੇ ਅਸੀਂ ਵੀਡੀਓ ਪਾਉਂਦੇ ਰਹਿਣਾ ਤੇ ਇਹ ਚੀਜ਼ਾਂ ਜਿਹੜੀਆਂ ਖਾਦਾਂ ਵੀ ਦੱਸਾਂਗੇ, ਜਿਹੜੀਆਂ ਸਪਰੇਅ ਆ ਉਹ ਵੀ ਤਫਸੀਲ ਨਾਲ ਦੱਸਾਂਗੇ। ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਥੋੜਾ ਥੋੜਾ ਜ਼ਰੂਰ ਕਰਨਾ ਆ। ਇੱਕ ਵਾਰੀ ਇਹਨੂੰ ਅਜ਼ਮਾ ਕੇ ਦੇਖੋ, ਫਿਰ ਹੌਲੀ ਹੌਲੀ ਇਹਨੂੰ ਵਧਾਉਣਾ ਸ਼ੁਰੂ ਕਰ ਦਿਓ। ਰਾਣਾ ਸਾਹਿਬ, ਜਦੋਂ ਅਸੀਂ ਇਹ ਕਰਨਾ ਸ਼ੁਰੂ, ਬਹੁਤ ਸਾਰੇ ਬੰਦਿਆਂ ਦੇ ਜ਼ਿਹਨ ਦੇ ਵਿੱਚ, ਵੀਰਾਂ ਦੇ ਇਹ ਖਿਆਲ ਆ ਕਿ ਉਹਦੀ ਔਸਤ ਨਹੀਂ ਆਉਂਦੀ ਹੈ। ਦੇਖੋ ਜੀ, ਇਹ ਤਾਂ ਨਾ ਐਵੇਂ ਮਿੱਥਾਂ ਬਣੀਆਂ ਹੁੰਦੀਆਂ ਵਾ ਸ਼ਾਵਾਂ ਹੈ ਕਿ ਵੀ ਇਹ ਜਿਹੜੀ ਇਹਨਾਂ ਚੀਜ਼ਾਂ ਦਾ ਕਰਾਂਗੇ ਤੇ ਪੈਦਾਵਾਰ ਅਗਰ ਘਟੇਗੀ ਵੀ ਨਾ ਪਹਿਲੇ ਸਾਲ, ਵੀ ਤੁਹਾਡੀ 50 ਮਣ ਆ ਨਾ, ਅਗਰ ਉਹ ਫਰਜ਼ ਕੀਤਾ 30 ਜਾਂ 35 ਮਣ ਆਉਂਦੀ ਆ, ਦੂਸਰੇ ਸਾਲ ਤੁਸੀਂ 50 ਦੇ ਨੇੜੇ ਹੋਵੋਗੇ, ਤੀਸਰੇ ਸਾਲ 50 ਤੇ ਹੋਵੋਗੇ। ਉਸ ਤੋਂ ਬਾਅਦ ਵਧਣੇ ਦੇ ਚਾਂਸਸ ਆ, ਘਟਣੇ ਦੇ ਕੋਈ ਚਾਂਸਸ ਨਹੀਂ ਹੈ। ਤੇ ਇਹਨੂੰ ਜਦੋਂ ਸਟੈਪ ਵਾਈਜ਼ ਕਰਦੇ, ਜ਼ਮੀਨ ਦੀ ਦੇਖੋ, ਜ਼ਮੀਨ ਦੀ ਸਿਹਤ ਬਿਹਤਰ ਹੋਣੀ। ਜ਼ਮੀਨ ਦੀ ਸਿਹਤ ਇੱਕੋ ਵਾਰ 'ਚ ਤਾਂ ਬਿਹਤਰ ਨਹੀਂ ਹੋ ਜਾਣੀ। ਉਹ ਬਗਾੜ ਜਿਹੜਾ ਤੁਸੀਂ ਉਹਨੂੰ ਪਹਾੜੇ ਤੇ ਪਾਇਆ ਹੈ ਨਾ ਸਟੀਰਾਇਡ ਤੇ, ਉਹਨੇ ਆਹਿਸਤਾ ਨਸ਼ੇ ਵਾਲਾ ਬੰਦਾ ਜਿਹੜਾ ਵਾ, ਉਹਦੇ ਕੋਲ ਨਸ਼ਾ ਇੱਕੋ ਦਿਨ ਛਡਾ ਦੋ ਤੇ ਉਹ ਬੰਦਾ ਪਲਟ ਜਾਂਦਾ। ਉਹ ਨਸ਼ਾ ਆਹਿਸਤਾ ਆਹਿਸਤਾ ਛਡਾਇਆ ਜਾਂਦਾ। ਇਹ ਜ਼ਮੀਨ ਵੀ ਸਾਡੀ ਹੁਣ ਲੱਗ ਗਈ ਆ ਨਸ਼ੇ ਤੇ। ਇਹਨੂੰ ਨਸ਼ਾ ਛਡਾਉਣਾ ਆਹਿਸਤਾ ਆਹਿਸਤਾ ਹੈ। ਉਹ ਜਦੋਂ ਨਸ਼ਾ ਛਡਾਉਂਦੇ ਆ ਨਾ ਬੰਦਾ ਸੁਸਤ ਜਿਹਾ ਹੋ ਜਾਂਦਾ ਵਕਤੀ ਤੌਰ ਤੇ, ਲੇਕਿਨ ਇੱਕ ਅਰਸੇ ਤੋਂ ਬਾਅਦ ਉਹ ਆਪਣੀ ਸਿਹਤ ਵੱਲ ਜਿਹੜਾ ਵਾ ਨਾ ਆ ਜਾਂਦਾ। ਹਾਂ, ਅਸਲ ਦੇ ਵਿੱਚ ਰਾਣਾ ਸਾਹਿਬ ਦੇ ਕਹਿਣ ਦਾ ਮਕਸਦ ਇਹ ਹੈਗਾ ਵੀ ਜਦੋਂ ਅਸੀਂ ਪਹਿਲਾਂ, ਸਾਡੀ ਤਵੱਜਾ ਇਹ ਹੋਣੀ ਚਾਹੀਦੀ ਆ ਉਹਦੀ ਪੈਦਾਵਾਰ ਤੇ ਨਹੀਂ, ਪਹਿਲੇ ਸਾਲ ਪਹਿਲੀ ਖੇਤੀ ਸਾਡੀ ਤਵੱਜਾ ਹੋਣੀ ਚਾਹੀਦੀ ਆ। ਸਾਡੀ ਮਾਂ, ਜਿਹਨੂੰ ਅਸੀਂ ਧਰਤੀ ਮਾਂ ਕਹਿੰਦੇ ਆ ਨਾ ਜੀ, ਜ਼ਮੀਨ ਜਿਹਦੇ ਤੋਂ ਸਾਰਾ ਅਸੀਂ ਆ ਰਿਜ਼ਕ ਜਿਹੜਾ ਆ ਇਹ ਲੈਂਦੇ ਆ, ਉਹਦੀ ਸਿਹਤ ਤੇ ਹੋਣੀ ਚਾਹੀਦੀ ਆ। ਉਹ ਥੋੜੀ ਵੀ ਹੋਈ ਪੈਦਾਵਾਰ, ਉਹ ਘੱਟ ਵੀ ਹੋਈ, ਲੇਕਿਨ ਉਹ 2-4 ਮਹੀਨਿਆਂ ਬਾਅਦ ਅਗਲੀ ਫਸਲ ਦੇ ਉੱਤੇ ਉਹ ਵਧਣਾ ਸ਼ੁਰੂ ਹੋ ਜੂਗੀ। ਲੇਕਿਨ ਇੱਕ ਹੋਰ ਵੀ ਰਾਣਾ ਸਾਹਿਬ, ਜਿਹੜੀ ਇਹ ਦੇਸੀ ਖੇਤੀ ਆ, ਇਹਦੀ ਤਾਂ ਇਹ ਆਮ ਜਿਹੜਾ ਰੇਟ ਆ, ਆਮ ਕੀਮਤ ਨਾਲੋਂ ਇਹਦੀ ਕੀਮਤ ਵੀ ਤਾਂ ਜ਼ਿਆਦਾ। ਹਾਂ, ਇਹਦੀ ਤਾਂ ਦੇਖੋ ਜੀ ਕਈ ਜਗ੍ਹਾ ਤੇ ਤਾਂ ਇਹ ਦੁੱਗਣੇ ਤੋਂ ਤਿੱਗਣੇ ਕੀਮਤ ਤੇ ਜਿਹੜਾ ਵਾ ਨਾ ਵਿਕਦੀ ਆ। ਇੱਥੇ ਵੀ ਅਗਰ ਤੁਸੀਂ ਫਰਜ਼ ਕੀਤਾ ਕਿ ਇੱਥੇ ਕਣਕ ਦਾ ਰੇਟ ਅਗਰ 4000 ਆ ਨਾ, ਤੇ ਅਗਰ ਤੁਸੀਂ ਬਗੈਰ ਖਾਦ ਤੋਂ ਤੇ ਉਸ ਤੋਂ ਕਰੋਗੇ, ਕਈ ਬੰਦੇ ਤੁਹਾਡੀ ਕਣਕ ਜਿਹੜੀ ਆ ਨਾ 7000 8000 ਤੱਕ ਲੈਣ ਲਈ ਤਿਆਰ ਹੋਣਗੇ। ਅੱਛਾ। ਹਾਂ, ਕਿਉਂਕਿ ਦੱਸਾਂ ਕਿ ਜਿਹੜੇ ਕਾਨਸ਼ੀਅਸ ਲੋਕ ਆ ਨਾ ਸਿਹਤ ਵਾਲੇ ਸਿਲਸਿਲੇ 'ਚ, ਉਹਨਾਂ ਨੂੰ ਪਤਾ ਵਾ ਕਿ ਵੀ ਸਿਹਤ, ਦੇਖੋ ਨਾ ਹੁਣ ਦੇਸੀ ਘਿਓ 3000 ਨੂੰ ਆ, ਤੇ ਆ ਦੂਸਰਾ ਕਿੰਨੇ ਦਾ 500 ਦਾ। ਜੇ ਬੰਦੇ ਕੋਲ ਪੈਸੇ ਹੋਣ ਜਿਸ ਕੋਲ, ਉਹ ਤਾਂ ਕਦੇ ਨਹੀਂ 500 ਵਾਲਾ ਲੈਂਦਾ ਹੈ। ਉਹ ਜਾਂ ਤਾਂ ਦੇਸੀ ਘਿਓ ਲਏਗਾ ਜਾਂ ਜ਼ੈਤੂਨ ਦਾ ਜਿਹੜਾ ਵਾ ਨਾ ਉਹ ਲਏਗਾ। ਬਹੁਤ ਸਾਰੇ ਲੋਕ ਜਿਹੜੇ ਆ ਤੇਲ ਇਸਤੇਮਾਲ ਕਰਦੇ ਆ ਜੀ, ਘਰ ਸਰੋਂ ਦਾ ਜਿਹੜਾ ਕਨੋਲਾ ਦਾ, ਕਨੋਲਾ ਦਾ ਕਢਾ ਕੇ ਰੱਖਦੇ ਆ। ਉਹ ਗੱਲ ਠੀਕ ਆ ਤੁਹਾਡੀ ਵੀ ਇਹ ਜਿਹੜੀ ਫਰਜ਼ ਕਰੋ 300 ਦਾ ਵੀ ਆ, 350 ਦਾ ਵੀ ਆ ਘਿਓ, 500 ਦਾ ਵੀ ਆ, 600 ਦਾ ਵੀ ਆ, ਡਾਲਡੇ ਦੀ ਆ ਜੋ। ਲੇਕਿਨ ਜਿਹੜੇ ਬੰਦੇ ਸਿਹਤ ਦੇ ਬਾਰੇ ਚ ਉਹ ਹੈਗੇ ਆ, ਉਹ 500 600 ਲੈ ਲੈਣਗੇ। ਬਿਲਕੁਲ ਮਜਬੂਰ ਬੰਦਾ ਜਾਊਗਾ 300-400। ਦੇਖੋ ਨਾ, ਹੁਣ ਇੱਕ ਜ਼ਰੂਰਤ ਹੁੰਦੀ, ਸਾਡਾ ਪਾਣੀ ਜਦੋਂ ਨਾ ਨੀਚੇ ਦਾ ਖਰਾਬ ਨਹੀਂ ਸੀ ਨਾ, ਅਸੀਂ ਮੁੱਲ ਪਾਣੀ ਦਾ ਤਸੱਵਰ ਹੀ ਨਹੀਂ, ਬਲਕਿ ਸ਼ੁਰੂ ਜਦੋਂ ਨਸਲੇ ਆਇਆ ਨਾ, ਲੋਕ ਕਹਿੰਦੇ ਸੀ ਪਾਕਿਸਤਾਨ 'ਚ ਨਾ ਇਹ ਪਾਣੀ ਕਿੰਨੇ ਪੀਣਾ ਵਾ ਹੈ। ਉਹ ਫਿਰ ਉਹ ਇੱਕ ਅਲੱਗ ਚੀਜ਼ ਆ ਵੀ ਉਹਨਾਂ ਨੇ ਕੰਪੇਨ ਵੀ ਇਸ ਤਰੀਕੇ ਨਾਲ ਚਲਾਈ ਹੈ ਕਿ ਉਹ ਪਾਣੀ ਜਿਹੜਾ ਵਾ ਨਾ ਵਿਕਿਆ। ਤੇ ਹੁਣ ਤੁਸੀਂ ਦੇਖ ਲਓ ਕਿ ਸਾਡੇ ਪਿੰਡਾਂ 'ਚ ਸਾਰੇ ਪਲਾਂਟ ਲੱਗੇ ਹੋਏ ਆ, ਉੱਥੋਂ ਪਲਾਂਟ ਤੋਂ ਹੁਣ ਬਹੁਤ ਘੱਟ 5-10% ਘਰ ਹੋਣਗੇ, ਉਹ ਵੀ ਢਾਰੀਆਂ ਢੂਰੀਆਂ ਵਾਲੇ ਲੋਕ ਹੈ। ਪਿੰਡ 'ਚ ਤਾਂ ਕੋਈ ਬੰਦਾ ਹੁਣ ਜ਼ਰੂਰਤ ਨਹੀਂ ਕਰਦਾ ਹੈ ਕਿ ਜਿਹੜਾ ਨਾ ਥੱਲੇ ਵਾਲਾ ਪਾਣੀ, ਵੀ ਮੋਟਰ ਵਾਲਾ ਪਾਣੀ ਜਾਂ ਟੂਟੀ ਵਾਲਾ ਪਾਣੀ ਜਿਹੜਾ ਵਾ ਨਾ ਪੀਵੇ, ਉਹ ਫਿਲਟਰ ਵਾਲਾ ਹੀ ਪਾਣੀ ਐਨ ਕੇ ਜਿਹੜਾ ਵਾ ਨਾ ਪੀਂਦੇ ਆ। ਉਹ ਕਿਉਂ, ਜਦੋਂ ਇੱਕ ਪਾਣੀ ਮੁਫਤ ਆਉਂਦਾ ਵਾ ਤੇ ਉਹ ਪੈਸੇ ਕਿਉਂ ਦਿੰਦੇ ਆ ਪਾਣੀ ਦੇ ਪਿੱਛੇ? ਹਾਂ, ਤੁਸੀਂ 150 ਰੁਪਏ ਦੀ ਪਾਣੀ ਦੀ ਬੋਤਲ ਲੈਂਦੇ ਆ, ਉੱਥੇ ਨਲਕਾ ਵੀ ਨਾਲ ਹੀ ਲੱਗਾ ਹੁੰਦਾ ਵਾ ਹੈ। ਜਦੋਂ, ਕਿਉਂਕਿ ਸਿਹਤ ਸਭ ਤੋਂ ਪਹਿਲੇ ਆ, ਸਿਹਤ ਸਭ ਤੋਂ ਪਹਿਲੇ, ਕਿਉਂਕਿ ਜ਼ਿੰਦਗੀ ਤੁਹਾਡੀ ਤਾਂ ਹੀ ਬਚਣੀ ਹੈ ਜੇ ਤੁਹਾਡੀ ਸਿਹਤ ਠੀਕ ਆ। ਸਹੀ ਗੱਲ ਹੈ, ਇਹਦੇ 'ਚ ਕੋਈ ਸ਼ੱਕ ਹਾਂ। ਤੇ ਇਹਦੇ 'ਚ ਫਿਰ ਇੱਕ ਹੋਰ ਸ਼ੈ ਆ, ਬਹੁਤ ਸਾਰੀਆਂ ਸ਼ੈਵਾਂ ਨਾ ਜਿਹੜਾ ਵਾ ਜਦੋਂ ਇਹ ਪੈਸਟੀਸਾਈਡ ਦਾ ਇਸਤੇਮਾਲ ਹੋਇਆ ਨਾ,
ਉਹਨੇ ਸਾਡੇ ਮਾਹੌਲ ਤੇ ਇੰਨੇ ਬੁਰੇ ਅਸਰਾਤ ਪਿਛਲੇ 40-50 ਸਾਲਾਂ 'ਚ ਹੋਏ ਆ ਨਾ, ਸਾਡੇ ਪਰਿੰਦੇ ਮੁੱਕ ਗਏ। ਬਲਕਿ ਇਹ ਤਾਂ ਸ਼ੁਕਰ ਆ ਕਿ ਆ ਕਪਾਹ ਜਿਹੜੀ ਹੈ ਨਾ ਸਾਡੇ ਏਰੀਆ 'ਚੋਂ ਖਤਮ ਹੋ ਗਈ, ਵਰਨਾ ਆ ਤੁਹਾਨੂੰ ਕੋਈ ਪਰਿੰਦਾ ਨਹੀਂ। ਜਦੋਂ ਕਪਾਹ ਹੁੰਦੀ ਸੀ ਇੰਨੀ ਜ਼ਿਆਦਾ ਪੈਸਟੀਸਾਈਡ ਯੂਜ਼ ਹੁੰਦੀ ਸੀ ਨਾ, ਤੇ ਹਰ ਤਰਫ ਹਵਾ 'ਚ ਯਾਨੀ ਕਿ ਜਿਹੜਾ ਵਾ ਨਾ ਉਹ ਮੈਂ ਕਿਹਾ ਬੰਦਾ ਸੁੰਘ ਕੇ ਦੱਸ ਦਿੰਦੇ ਸੀ ਵੀ ਇੱਥੇ ਆਹ ਸਪਰੇਅ ਹੋਈ ਆ, ਇੱਥੇ ਆਹ ਸਪਰੇਅ ਹੋਈ ਆ। ਤੇ ਉਹ ਇੰਜ ਉਹਨਾਂ ਨੇ ਨਾ ਕਾਵਾਂ ਤੋਂ ਇਲਾਵਾ ਉਹਨਾਂ ਨੇ ਚਿੜੀਆਂ ਮਕਾਤੀਆਂ, ਤੋਤੇ ਮਕਾਤੇ, ਘੁੱਗੀਆਂ ਮਕਾਤੀਆਂ। ਫਿਰ ਤੁਸੀਂ ਦੇਖੋ ਕਿ ਇੱਕ ਸ਼ੈ ਹੀ ਆ ਜਿਹੜੀ ਕਿ ਤੁਹਾਨੂੰ ਨਾ ਮਿਲਦੀ ਆ ਫਰੀ 'ਚ, ਉਹ ਆ ਹਵਾ। ਉਹ ਤੁਸੀਂ ਹਵਾ ਵੀ ਖਰਾਬ ਕਰ ਦਿੱਤੀ। ਉਹ ਹਵਾ 'ਚ ਜਿਹੜੀ ਸਪਰੇਅ ਆ ਹਵਾ 'ਚ ਵੀ ਸਾਹ ਲੈ ਰਹੇ ਆ ਤੁਸੀਂ, ਜਿਹੜਾ ਉਹ ਹਵਾ ਨਹੀਂ ਠੀਕ ਹੈ। ਤੇ ਇਸ ਤਰ੍ਹਾਂ ਅਸੀਂ ਨਾ ਯਾਨੀ ਕਿ ਜਿਹੜਾ ਵਾ ਹਵਾ ਨੂੰ ਖਰਾਬ ਕਰ ਦਿੱਤਾ ਹੈ। ਤੇ ਇੱਕ ਪਾਸੇ ਤਾਂ ਸਾਡਾ ਖਾਣੇ ਵਾਲੀ ਯਾਨੀ ਕਿ ਜਿਹੜੀ ਹੈ ਨਾ ਖੁਰਾਕ, ਉਹ ਖਰਾਬ ਹੋ ਗਈ। ਦੂਸਰੇ ਪਾਸੇ ਜਦੋਂ ਅਸੀਂ ਆਪਣੇ ਡੰਗਰਾਂ ਵਾਲੇ ਪਾਸੇ ਆਏ, ਅਸੀਂ ਉਹਨਾਂ ਨੂੰ ਜਿਹੜਾ ਚਾਰਾ ਉਹੀ ਖਵਾ ਰਹੇ ਆ ਜਿਹੜਾ ਕਿ ਸਪਰੇਅ ਹੋਈ ਆ, ਜਿਸ ਤੇ ਖਾਦ ਪਈ ਹੋਈ ਆ। ਤੇ ਫਿਰ ਅਸੀਂ ਵੰਡੇ 'ਚ ਅਸੀਂ ਕੈਮੀਕਲ ਇਸਤੇਮਾਲ ਕਰ ਰਹੇ ਹਾਂ। ਦੇਖੋ ਜਿਹੜੇ ਕੈਮੀਕਲ ਹੁੰਦੇ ਆ ਨਾ, ਉਹ ਆਪਣਾ ਖੁੰਦੇ ਨਹੀਂ ਹੈ। ਉਹ ਜਦੋਂ ਤੱਕ ਕਿਸੇ ਕੋਈ ਇੱਕ ਐਲੀਮੈਂਟ ਦੂਸਰੇ ਐਲੀਮੈਂਟ ਨਾਲ ਮਿਲ ਕੇ ਕੋਈ ਹੋਰ ਕੰਪਾਊਂਡ ਨਹੀਂ ਨਾ ਬਣਾਉਂਦਾ, ਉਹਦੀ ਨੇਚਰ ਨਹੀਂ ਚੇਂਜ ਹੁੰਦੀ। ਉਹ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਕਿਸੇ ਉਸ ਸ਼ਕਲ 'ਚ ਮੌਜੂਦ ਹੁੰਦਾ ਜਦੋਂ ਤੱਕ ਉਹਦਾ ਦੂਸਰੇ ਕਿਸੇ ਐਲੀਮੈਂਟ ਨਾਲ ਅਮਲ ਨਾ ਹੋਵੇ। ਹਾਂ, ਤੇ ਇਹ ਅਸੀਂ ਜਦੋਂ ਇਹਦੇ ਵੰਡਿਆਂ 'ਚ ਉਹ ਮੁਖਤਲਿਫ ਕਿਸਮ ਦੇ ਯਾਨੀ ਕਿ ਜਿਹੜੀ ਚੀਜ਼ਾਂ ਮੁਖਤਲਿਫ ਕਿਸਮ ਦੇ ਕੰਪਾਊਂਡ ਇਸਤੇਮਾਲ ਕਰਦੇ ਆ, ਉਹ ਉਸ ਤਰ੍ਹਾਂ ਹੀ ਉਹ ਜਾਂਦੇ ਆ। ਉਹ ਹੁਣ ਫਿਰ ਇੱਕ ਹੋਰ ਚੀਜ਼ ਆ, ਇੱਕ 1979 'ਚ ਗਲਵਨ ਨਾ ਅਕਵਾਮੇ ਮੁਤੱਹਦਾ ਨੇ ਕੋਈ 12 ਦਵਾਈਆਂ ਸੀ ਉਹ ਬੈਨ ਦੁਨੀਆ 'ਤੇ ਕੀਤੀਆਂ ਸੀ, ਬੈਨ ਜਿਨ੍ਹਾਂ 'ਚ ਉਹ ਇੱਕ ਐਂਡਰੀਨ ਵੀ ਸੀ। ਉਹ ਐਂਡਰੀਨ ਦਾ ਕਹਿੰਦੇ ਕਿ ਉਹਦੇ ਅਸਰਾਤ 12 ਸਾਲ ਤੱਕ ਜਾਣੀ ਕਿ ਫਜ਼ਾ 'ਚ ਜਿਹੜੇ ਆ ਨਾ ਰਹਿੰਦੇ ਆ ਉਦੋਂ। ਲੇਕਿਨ ਮੈਂ ਹੈਰਾਨ ਆ ਕਿ ਸੰਨ 96 ਤੱਕ ਪਾਕਿਸਤਾਨ 'ਚ ਕਈ ਪ੍ਰੋਡਕਟ ਉਹ ਡਰਟੀ ਡਜ਼ਨ 'ਚੋਂ ਚੱਲ ਰਹੀਆਂ ਸੀ। ਹੁਣ ਵੀ ਇੱਥੇ ਜਿਹੜਾ ਨਾ ਲੋਕਾਂ ਨੂੰ ਨਹੀਂ, ਅਗਰ ਦੇਖੋ ਬਹੁਤ ਸਾਰੀਆਂ ਨੂੰ ਅਕਵਾਮੇ ਮੁਤੱਹਦਾ ਵਾਲੇ ਉਹ ਕਹਿ ਚੁੱਕੇ ਆ ਕਿ ਇਹ ਮਮਨੂਆ ਵਾ, ਲੇਕਿਨ ਇੱਥੇ ਯਾਨੀ ਕਿ ਜਿਹੜਾ ਵਾ ਉਹ ਸ਼ਾਵਾਂ ਚੱਲੀ ਜਾ ਰਹੀਆਂ ਵਾ। ਤੇ ਇਹ ਸਿਹਤ ਦੇ ਤਾਂ ਬਹੁਤ ਸਾਰੇ ਜਿਹੜੇ ਆ ਨਾ ਨੁਕਸਾਨ ਆ। ਤਾਂ ਫਿਰ ਅਸੀਂ ਇੱਕ ਗੱਲ ਕਰ ਰਹੇ ਸੀ ਕਿ ਜਾਨਵਰਾਂ ਦੀ ਜਿਹੜੀ ਕਰਾਸ 'ਚ ਨਾ ਅਸੀਂ ਕਹਿੰਦੇ ਕਿ ਪੈਦਾਵਾਰ ਵੱਧਦੀ ਆ ਪੈਦਾਵਾਰ, ਲੇਕਿਨ ਬਾਅਦ ਕਾਤੋਂ ਨਾ ਕਰਾਸ ਦਾ ਨਾ ਬੜਾ ਨਤੀਜਾ ਬੜਾ ਅਜੀਬ ਜਿਹਾ ਹੁੰਦਾ ਵਾ। ਤੁਸੀਂ ਦੇਖੋ ਨਾ ਜਿਹੜੇ ਆ ਗੋਸ਼ਤ ਵਾਲੇ ਬਰੀਡ ਹੈਗੀਆਂ ਵਾ, ਉਹਨਾਂ ਦੇ ਜਿਹੜੇ ਢੱਗੇ ਆ ਉਹ ਦੇਖਣ 'ਚ ਢੱਗੇ ਲੱਗਦੇ ਹੀ ਨਹੀਂ ਹੈ, ਉਹ ਜਿੰਨ ਬਲਾਵਾਂ ਜੀਆਂ ਕੋਈ ਚੀਜ਼ਾਂ ਲੱਗਦੀਆਂ ਵਾ ਹੈ। ਉਹ ਪਤਾ ਨਹੀਂ ਹਾਂ ਬਹੁਤ ਹੀ ਜਿੰਨ ਬਲਾ ਬਰੈਲ। ਤੇ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਮੁਰਗੀਆਂ ਵਾਲਾ ਜਿਹੜਾ ਵਾ ਕੰਮ, ਇਹਦੇ 'ਚ ਹੁਣ ਬਰੈਲਰ ਆ ਜਿਹੜਾ ਇਹਨੇ ਬਹੁਤ ਜ਼ਿਆਦਾ ਜਿਹੜਾ ਵਾ ਨਾ ਕੀਤਾ ਵਾ। ਹੁਣ ਸਾਡੇ ਨਿਆਣੇ ਵੀ ਇਸੇ ਸ਼ਾਇਦ ਤੇ ਲੱਗੇ ਆ। ਸਹੀ ਗੱਲ ਹੈ। ਤੇ ਉਹ ਬਹੁਤ ਸਾਰੀ ਅਸੀਂ ਲੱਗੇ ਹੋਏ ਆ ਜੀ। ਹਾਂ ਦੇਖੋ ਜੀ, ਇਹ ਅਗਰ ਜੇ ਇਸ ਦਾਸਤਾਨ ਨੂੰ ਅਸੀਂ ਹੱਥ ਪਾ ਲਈਏ ਨਾ, ਇਹ ਬੜੀ ਲੰਬੀ ਦਾਸਤਾਨ ਹੈਗੀ ਆ। ਲੇਕਿਨ ਇਹ ਅਸੀਂ ਸਿਰਫ ਇਹ ਵੀਡੀਓ 'ਚ ਗੱਲਾਂ ਨਹੀਂ ਕਰ ਰਹੇ, ਅਸੀਂ ਤੁਹਾਡੀ ਜਨਾਬ ਜੀ ਇਹੋ ਜਿਹੇ ਲੋਕਾਂ ਨਾਲ, ਵੀਰਾਂ ਨਾਲ ਗੱਲਬਾਤ ਵੀ ਕਰਾਵਾਂਗੇ ਜਿਹੜੇ ਕਿ ਦੇਸੀ ਖੇਤੀ ਜਿਨ੍ਹਾਂ ਨੇ ਸ਼ੁਰੂ ਕੀਤੀ ਹੋਈ ਆ 3-3 4-4 ਸਾਲਾਂ ਤੋਂ ਜਿਹੜੇ ਕਰ ਰਹੇ ਆ ਔਰ ਕਾਮਯਾਬ ਕਰ ਰਹੇ ਆ ਔਰ ਪੈਦਾਵਾਰ ਵੀ ਬਿਹਤਰੀਨ ਲੈ ਰਹੇ ਆ, ਇਹਦੇ ਨਾਲੋਂ ਘੱਟ ਵੀ ਨਹੀਂ ਲੈ ਰਹੇ ਆ ਔਰ ਰੇਟ ਵੀ ਮੁੱਲ ਜਿਹੜਾ ਆ ਫਸਲ ਦਾ ਦੂਜੀ ਫਸਲ ਨਾਲੋਂ ਦੁੱਗਣਾ ਵਸੂਲਦੇ ਪਏ ਆ। ਦੇਖੋ ਮੈਂ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਆਪਣੇ ਕਰਕੇ ਕਰ ਲਓ, ਆਪਣੇ ਘਰ ਕਰਕੇ ਕਰ ਲਓ। ਇਹ ਗੱਲ ਸੁਣਨ 'ਚ ਬੁਰੀ ਲੱਗਦੀ ਆ, ਕਰਨਾ ਤਾਂ ਸਾਨੂੰ ਸਾਰਿਆਂ ਵਾਸਤੇ ਚਾਹੀਦਾ, ਲੇਕਿਨ ਜਦੋਂ ਅਸੀਂ ਤਜਰਬਾ ਨਹੀਂ ਨਾ ਕਰਾਂਗੇ ਕਿਸੇ ਨੇ ਹੱਥ ਨਹੀਂ ਪਾਣਾ। ਅਸੀਂ ਕਹੀਏ ਨਾ ਵੀ ਤੁਸੀਂ ਸਾਰੀ ਜਿੰਨੀ ਤੁਹਾਡੇ ਕੋਲ 10 ਦੇ 10 ਕਿੱਲੇ ਆਉਣਗਾ, ਜਿਹੜੀ ਕਣਕ ਗੱਡਣੀ ਆ ਜਾਂ ਜਿਹੜੀ ਵੀ ਸ਼ੈ ਲਾਣੀ ਆ, ਉਹਨੂੰ ਤੁਸੀਂ ਦੇਸੀ ਖੇਤੀ ਤੇ ਆ ਜਾਓ, ਤੁਸੀਂ ਸਾਡੀ ਗੱਲ ਨਹੀਂ ਮੰਨਣੀ ਹੈ। ਲੇਕਿਨ ਸਾਡਾ WhatsApp ਨੰਬਰ ਵੀ ਮੌਜੂਦ ਹੈਗਾ ਆ, ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ, ਰਾਣਾ ਸਾਹਿਬ ਦਾ ਵੀ ਹੈਗਾ, ਮੇਰਾ ਵੀ ਹੈਗਾ। ਅਸੀਂ ਵੀਡੀਓ ਵੀ 2-4 ਦਿਨਾਂ ਦੇ ਵਿੱਚ ਜਿਹੜੀ ਆ ਉਹ ਵੀਰ ਭਰਾ ਨਾਲ ਬਹਿ ਕੇ ਇਸ ਤਰ੍ਹਾਂ ਆਮਣੇ ਸਾਹਮਣੇ ਹੋ ਕੇ ਤੁਹਾਨੂੰ ਖਾਦਾਂ ਵੀ ਦੱਸਾਂਗੇ, ਜਿਹੜੀਆਂ ਖਾਦਾਂ ਪਾਣੀਆਂ। ਕਿਉਂ ਜੀ ਰਾਣਾ ਸਾਹਿਬ? ਹਾਂ ਬਿਲਕੁਲ। ਵੀ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਹੀ ਤੁਸੀਂ ਇਸਤੇਮਾਲ ਕਰੋਗੇ, ਤੁਸੀਂ ਦੁਹਾੜਾ ਬਾਜ਼ਾਰ 'ਚੋਂ ਕੋਈ ਸ਼ੈ ਨਹੀਂ ਲੈਣੀ, ਬਾਜ਼ਾਰ 'ਚੋਂ ਤੁਸੀਂ ਕੋਈ ਚੀਜ਼ ਨਹੀਂ ਲੈਣੀ। ਬੀਜ ਵੀ ਇੰਨਾ ਘੱਟ ਵੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਔਰ ਤਜਰਬੇ ਨਾਲ ਗੱਲ ਕਰਾਂਗੇ, ਐਵੇਂ ਗੱਲ ਨਹੀਂ ਕਰਨੀ ਹੈਗੀ।
ਵਗਾਵੀਂ ਗੱਲ ਨਹੀਂ ਹੈ, ਇਹ ਅਹਿਸਾਸ ਦੀ ਗੱਲ ਆ। ਅਸੀਂ ਵਾਕਈ ਇੱਕ ਜੀ ਰਾਣਾ ਸਾਹਿਬ ਤੁਸੀਂ ਕੁਝ ਹਾਂ, ਕਹਿੰਦੇ ਮੈਂ ਹੁਣ ਕਹਿ ਰਿਹਾ ਕਿ ਮੈਂ ਨਾ ਪਿਛਲੇ ਸਾਲ ਇੱਥੇ ਇੱਕ ਜਗ੍ਹਾ ਤੇ ਕੁਝ ਦੋਸਤ ਬੈਠੇ ਸੀ, ਉੱਥੇ ਮੈਂ ਕਿਹਾ ਤੁਸੀਂ ਨਾ ਇਹ ਚੀਜ਼ਾਂ ਕਿਉਂ ਨਹੀਂ ਲਗਾਉਂਦੇ ਹੈ, ਵੀ ਸੌਂਫ ਕਿਉਂ ਨਹੀਂ ਲਾਉਂਦੇ ਹੈ ਤੁਸੀਂ, ਜਵੈਣ ਕਿਉਂ ਨਹੀਂ ਲਾਉਂਦੇ, ਤੁਖ ਮਲੰਗਾ ਕਿਉਂ ਨਹੀਂ ਲਾਉਂਦੇ। ਉਹ ਇਹਦੇ ਤੇ ਸਾਰੇ ਉਹ ਫਿਰ ਨਾ ਮੈਂ ਕਿਹਾ ਨਹੀਂ ਇਹ ਨਹੀਂ ਹੈ। ਮੈਂ ਫਿਰ ਆਪ ਜਿਹੜਾ ਵਾ ਸਾਰੀਆਂ ਔਰ ਉਹਨਾਂ ਦੇ ਜਿੰਨੇ ਫਿਰ ਅੱਛੇ ਰਿਜ਼ਲਟ ਸੀ, ਉਸ ਤੋਂ ਬਾਅਦ ਐਤਕੀ ਕਾਫੀ ਸਾਰੇ ਭਾਈਆਂ ਦਾ ਰਾਤਾ ਹੈ। ਰਾਣਾ ਸਾਹਿਬ ਨੇ ਤਾਂ ਥੋੜੀ ਜੀ ਜਗ੍ਹਾ ਤੇ 5-4 ਮਰਲਿਆਂ ਚ ਕਨਾਲ ਦੇ ਵਿੱਚ ਥੋੜਾ ਥੋੜਾ ਲਾ ਕੇ ਉਹਦਾ ਤਜਰਬਾ ਕਰਕੇ ਦੇਖਿਆ ਸੀਗਾ। ਲੇਕਿਨ ਅਸੀਂ ਉਸ ਬੰਦੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਜਿਹਦੀ ਮੈਂ ਗੱਲ ਕਰਦਾ ਪਿਆ ਨਾ ਜੀ, ਜੇ ਸਿੰਘ ਨਾਗਰਾ ਸਾਹਿਬ ਦੀ। ਉਹਨਾਂ ਨਾਲ ਅਸੀਂ ਫੇਸ ਟੂ ਫੇਸ ਆਮਣੇ ਸਾਹਮਣੇ ਬਹਿ ਕੇ ਵੀਡੀਓ ਤੁਹਾਡੇ ਤਾਈਂ ਪਹੁੰਚਾਵਾਂਗੇ ਔਰ ਉਹਨਾਂ ਦਾ ਤਜਰਬਾ ਜਿਹੜਾ ਹੈ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਤੇ ਤੁਸੀਂ ਅਗਰ ਇਸ ਪਾਸੇ ਨੂੰ ਆਓ ਨਾ, ਅਸੀਂ ਤੁਹਾਡੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਵੀ ਪਹਿਲੀ ਵਾਰੀ ਅਸੀਂ ਕਰਾਂਗੇ, ਪਹਿਲੀ ਵਾਰੀ ਕਰਨਾ, ਅਸੀਂ ਪਹਿਲੇ ਤੋਂ ਕਰਦੇ ਨਹੀਂ ਆ ਰਹੇ। ਮੈਂ ਵੀ ਇਰਾਦਾ ਕੀਤਾ ਕਿ ਜ਼ਿਆਦਾ ਨਹੀਂ ਤਾਂ ਥੋੜਾ ਇਸ ਪਾਸੇ ਨੂੰ ਜ਼ਰੂਰ ਆਣਾ ਆ। ਕਿੱਲਾ ਲਾ ਲਾਂਗੇ, 2 ਲਾ ਲਾਂਗੇ, ਦੁਹਾੜਾ ਲਾ ਲਾਂਗੇ, ਤੇ ਤੁਸੀਂ ਵੀ ਇਸ ਪਾਸੇ ਨੂੰ ਕੋਸ਼ਿਸ਼ ਕਰਕੇ ਆਓ। ਆਪਣੀ ਆਉਣ ਵਾਲੀ ਨਸਲਾਂ ਦੀ ਜ਼ਿੰਦਗੀ ਜੇ ਬਚਾਣੀ ਆ, ਔਰ ਅਗਰ ਅਸੀਂ ਇਸ ਧਰਤੀ ਮਾਂ ਨੂੰ, ਜਿਹਨੂੰ ਅਸੀਂ ਧਰਤੀ ਮਾਂ ਇਹਦੇ ਤੋਂ ਉੱਤੋਂ ਕਹਿੰਦੇ ਆ, ਇਹਦੀ ਜ਼ਿੰਦਗੀ ਅਗਰ ਇਹਦੀ ਬਕਾ ਚਾਹੁੰਦੇ ਆ ਨਾ, ਤੇ ਸਾਨੂੰ ਦੇਸੀ ਖੇਤੀ ਵੱਲੇ ਮੁੜਨਾ ਪੈਣਾ। ਬਿਲਕੁਲ, ਕਿਵੇਂ ਜੀ? ਬਿਲਕੁਲ ਜੀ, ਇਸ ਤੋਂ ਬਗੈਰ ਚਾਰਾ ਹੀ ਕਾਰ, ਇਹ ਤੋਂ ਬਾਅਦ ਚਾਰਾ ਕੋਈ ਨਹੀਂ ਹੈਗਾ। ਤੇ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਵੀ ਹੋਰ ਵੀਰਾਂ ਭਰਾਵਾਂ ਤੱਕ ਇਹ ਗੱਲਬਾਤ ਪਹੁੰਚੇ। ਔਰ ਸਾਨੂੰ ਜਿਹੜਾ ਬੰਦਾ ਵੀ ਜਿਸ ਟਾਈਮ ਵੀ WhatsApp ਮੈਸੇਜ ਕਰੇਗਾ ਨਾ, ਅਸੀਂ ਉਹਦਾ ਜਵਾਬ ਦੇਣ ਨੂੰ ਤਿਆਰ ਬੈਠੇ ਹਾਂ। ਔਰ ਮਸ਼ਵਰਾ ਵੀ ਕਹਿੰਦੇ ਆ, ਇੱਕ ਅਮਾਨਤ ਹੁੰਦੀ ਆ, ਤੇ ਅਮਾਨਤ 'ਚ ਖਿਆਨਤ ਨਹੀਂ ਕਰਨੀ ਚਾਹੀਦੀ, ਤੇ ਅਮਾਨਤ ਰਾਹੀਂ ਅਸੀਂ ਤੁਹਾਨੂੰ ਮਸ਼ਵਰਾ ਦੇਵਾਂਗੇ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖਾ। ਰੱਬ ਰੱਖ।